ਹੂੰ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕਰੋਨਾ ਦੀ। ਕਰੋਨਾ ਦਾ ਐਲਾਨ ਹੋਇਆ, ਫਾਰਮਾਸਿਊਟੀਕਲ ਕੰਪਨੀਆਂ ਵੀ ਅਲਰਟ ਹੋ ਗਈਆਂ, ਕੰਨ ਚੱਕ ਲਏ। ਵਿੱਚ ਜਿਹੜੇ ਮੇਰੇ ਵਰਗੇ ਮਾੜੇ ਮੋਟੇ ਇਸ ਲਾਈਨ ਦੇ ਜਾਣਕਾਰ ਨੇ, ਉਹਨਾਂ ਨੂੰ ਵੀ ਲੱਗਿਆ ਕਿ ਭਾਈ ਹੁਣ ਠੀਕ ਆ, ਆਪਦਾ ਟੈਂਟ ਜਿਹੜਾ ਉਹ ਨੇੜਾ ਤੇੜਾ ਸਾਫ਼ ਕਰ ਲਓ, ਕਿਉਂਕਿ ਗਾਹਕਾਂ ਨੇ ਆਉਣਾ। ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਪਾਈ ਗਈ। ਪਰ ਹੁਣ ਡਾਕਟਰਾਂ ਦੇ ਵਿੱਚੋਂ ਹੀ ਸ਼ਰਮਾ ਜੀ, ਇਹਨਾਂ ਨੇ ਕਰੋਨਾ ਡਰਾਮਾ ਦੱਸਿਆ ਤੇ ਉਹਦਾ ਪਰਦਾਫਾਸ਼ ਕਰ ਦਿੱਤਾ ਹੈ। ਉਹ ਕਹਿੰਦੇ ਭਾਰਤ ਵਾਲਿਆਂ ਨੂੰ ਤਾਂ ਘਬਰਾਉਣ ਦੀ ਲੋੜ ਹੀ ਕੋਈ ਨਹੀਂ। ਬਿਲਕੁਲ ਪ੍ਰਵੀਨ ਜੀ, ਆਪਾਂ ਪਿਛਲੇ 2-3 ਦਿਨਾਂ ਤੋਂ ਇਸ ਪਹਿਲੂ ਤੇ ਚਰਚਾ ਵੀ ਕਰਦੇ ਆ ਰਹੇ ਕਿ ਚੀਨ ਦੇ ਜੀ ਹਵਾਲੇ ਨਾਲ ਦੇਸ਼ ਦੁਨੀਆ ਭਰ 'ਚ ਇਸ ਗੱਲ ਦੀ ਦਹਿਸ਼ਤ ਹੈ ਕਿ ਚੀਨ 'ਚ ਕਰੋਨਾ ਬੜੀ ਬੁਰੀ ਤਰ੍ਹਾਂ ਫੈਲ ਰਿਹਾ ਤੇ ਜੀ ਉੱਥੇ ਹਾਲਾਤ ਬਹੁਤ ਮਾੜੇ ਨੇ। ਇੱਧਰ ਭਾਰਤ ਨੇ ਰੈਂਡਮਲੀ ਚੈਕਿੰਗ ਸ਼ੁਰੂ ਕਰ ਦਿੱਤੀ ਏਅਰਪੋਰਟ ਤੇ, ਇੱਥੋਂ ਤੱਕ ਕਿ 6 ਮੁਲਕਾਂ ਦੇ ਯਾਤਰੀਆਂ ਲਈ ਤਾਂ ਪੱਕਾ ਕਰ ਦਿੱਤਾ ਕਿ ਉਹਨਾਂ ਕੋਲ ਹਾਂਜੀ ਨੈਗੇਟਿਵ ਰਿਪੋਰਟ ਹਾਂਜੀ ਹੋਣੀ ਜੀ ਜ਼ਰੂਰੀ ਹੈ। ਜੀ ਜੀ ਸੋ ਉਹਦੇ ਵਿੱਚ ਚੀਨ ਵੀ ਤਾਂ ਹੈ, ਹਾਂਗਕਾਂਗ ਵੀ ਹੈ, ਕੁਝ ਤਾਂ ਹੋਰ 6 ਮੁਲਕਾਂ ਦੇ ਯਾਤਰੂਆਂ ਲਈ ਸਖਤੀ ਨਾਲ ਕਰ ਦਿੱਤਾ ਕਿ ਭਾਈ ਉਹਨਾਂ ਕੋਲ ਤਾਂ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ, 72 ਘੰਟੇ ਪਹਿਲਾਂ ਟੈਸਟ ਹੋਣਾ ਲਾਜ਼ਮੀ ਹੈ। ਪਰ ਇੱਧਰ ਭਾਰਤ ਦੇ ਜਿਹੜੇ ਮਾਹਰ ਨੇ ਜਾਂ ਕਰੋਨਾ ਦੀ ਅਗਵਾਈ ਕਰਨ ਵਾਲੀ ਜਿਹੜੀ ਟੀਮ ਸੀ ਕਰੋਨਾ ਦੇ, ਉਹਨਾਂ ਪਿਛਲੇ ਦੌਰ ਦੇ ਵਿੱਚ ਜਦੋਂ 2 ਜਾਂ 3 ਲਹਿਰਾਂ ਸਾਡੇ ਆਈਆਂ, ਉਸ ਸਮੇਂ ਜਿਹੜੀ ਅਗਵਾਈ ਕਰਨ ਵਾਲੀ ਟੀਮ ਹਾਂਜੀ ਸੀ, ਉਹ ਸਿਖਰ ਵਾਲੀ ਟੀਮ ਦੇ 2 ਡਾਕਟਰਾਂ ਨੇ ਕਿਹਾ ਕਿ ਭਾਰਤ ਨੂੰ ਘਬਰਾਉਣ ਦੀ ਲੋੜ ਨਹੀਂ। ਜਿਹੜਾ ਕਿਹਾ ਜਾ ਰਿਹਾ ਨਾ ਕਿ ਅਗਲੇ 40 ਦਿਨ ਭਾਰਤ ਲਈ ਬੜੇ ਕਹਿਰ ਦੇ ਨੇ ਜੀ, ਹਾਂਜੀ ਹੈ ਨਾ, ਅਗਲੇ 7-8 ਹਫ਼ਤੇ ਭਾਰਤ ਲਈ ਬੜੇ ਕਹਿਰ ਦੇ ਨੇ ਜੀ, ਕਹਿੰਦਾ ਕੋਈ ਨਹੀਂ, ਕੁਝ ਨਹੀਂ ਹੋਣ ਵਾਲਾ। ਠੀਕ ਉਹ ਹੈ। ਕਹਿੰਦੇ ਕਿ ਜਿਹੜੇ ਵੈਰੀਏਂਟ ਦੀ ਗੱਲ ਚੀਨ 'ਚ ਕੀਤੀ ਜਾ ਰਹੀ ਹੈ ਕਿ ਚੀਨ 'ਚ ਜਿਹੜਾ ਵੈਰੀਏਂਟ ਫੈਲ ਰਿਹਾ ਹੈ, ਉਹ ਵੈਰੀਏਂਟ ਤਾਂ ਭਾਰਤ 'ਚ ਤਾਂ ਸਤੰਬਰ ਤੋਂ ਆਇਆ ਹੋਇਆ ਅੱਛਾ ਜੀ ਜੀ ਤੇ ਉਹਦੇ ਕੇਸ ਪਹਿਲਾਂ ਵੀ ਆ ਚੁੱਕੇ ਨੇ। ਪਰ ਉਹ ਕਹਿੰਦੇ ਕਿ 90% ਭਾਰਤੀਆਂ ਦੇ ਅੰਦਰ ਇੰਨੀ ਇਮਿਊਨਿਟੀ ਜ਼ੋਰ ਫੜ ਚੁੱਕੀ ਹੈ ਕਿ ਹੁਣ ਉਹਦਾ ਅਸਰ ਹੀ ਨਹੀਂਗਾ। ਜੀ ਤੇ ਇਹ ਜਿਹੜਾ ਮਹੀਨਾ ਹੈ, ਸਰਦੀ ਦਾ ਮੌਸਮ ਹੈ, ਇਸ ਮੌਸਮ 'ਚ ਤਾਂ ਕਰੋਨਾ ਵੈਸੇ ਹੀ ਨਹੀਂ ਫੈਲ ਸਕਦਾ ਕਹਿੰਦੇ। ਤੇ ਜੀ ਜੀ ਜਿਹੜਾ ਕਿ ਹਸਪਤਾਲਾਂ ਦੇ ਵਿੱਚ ਨਮੂਨੀਏ ਦੇ ਕੇਸ ਜਾ ਰਹੇ ਨੇ, ਜਾਂ ਖੰਘ ਦੇ ਕੇਸ ਜਾ ਰਹੇ ਨੇ, ਜਾਂ ਜ਼ੁਕਾਮ ਦੇ ਕੇਸ ਜਾ ਰਹੇ ਨੇ, ਜਾਂ ਬੁਖਾਰ ਚੜ੍ਹਨ ਦੇ ਕੇਸ ਜਾ ਰਹੇ ਨੇ, ਕਹਿੰਦੇ ਉਹਨੂੰ ਕਰੋਨਾ ਦੇ ਕੋਟੇ ਥੋੜਾ ਪਾ ਲਓਗੇ, ਇਹ ਤਾਂ ਸਰਦੀਆਂ 'ਚ ਸਾਡੇ ਆਮ ਹੁੰਦਾ ਜੀ ਜੀ ਤੇ ਤਾਂ ਰੂਟੀਨ ਹੈ। ਤੇ ਜੇ ਤੁਸੀਂ ਉਹਨਾਂ ਨੂੰ ਕਰੋਨਾ ਗਿਣ ਕੇ ਡਰੀ ਜਾਓਗੇ ਤਾਂ ਕਿ ਫਿਰ ਗਲਤ ਹੈ। ਸੋ ਇਹ 2 ਮਹਾ ਡਾਕਟਰ ਨੇ ਜੀ, ਜਿਨ੍ਹਾਂ ਨੇ ਮਤਲਬ ਕਿ ਇਹ ਗੱਲ ਦਮ ਭਰੀ ਹੈ। ਮੈਂ ਦੇਖ ਰਿਹਾ ਸੀਗਾ ਕਿ ਦਿੱਲੀ ਦੇ ਸਾਬਕਾ ਡਾਇਰੈਕਟਰ ਨੇ ਡਾਕਟਰ ਰਣਦੀਪ ਗਲੇਰੀਆ, ਏਮਜ਼ ਦਿੱਲੀ ਦੇ ਜੀ ਸਾਬਕਾ ਡਾਇਰੈਕਟਰ ਨੇ, ਉਹਨਾਂ ਨੇ ਇੱਕ ਤਾਂ ਇਹ ਗੱਲ ਕਹੀ ਕਿ ਕੋਈ 40 ਦਿਨਾਂ 'ਚ ਲਹਿਰ ਲੂਰ ਵਾਲਾ ਖਤਰਾ ਨਹੀਂਗਾ, ਇਹ ਰੂਟੀਨ ਮੌਸਮ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਤੇ ਕੋਈ ਅਜਿਹਾ ਮਤਲਬ ਕਿ ਇਹ ਨਹੀਂਗਾ। ਕਹਿੰਦੇ ਮੈਥੇਮੈਟਿਕਸ ਮਾਡਲ ਹੈ ਹੀ ਨਹੀਂ ਕਰੋਨਾ 'ਚ। ਠੀਕ ਹੈ। ਅੱਛਾ। ਇਹ ਕਹਿੰਦੇ ਕਿ ਮੈਥੇਮੈਟਿਕਸ ਮਾਡਲ ਨਹੀਂਗਾ ਕਿ 2 ਗੁਣਾ 2 4 ਹੋ ਜਾਊਗਾ। ਹਾਂ ਕਿ ਹਾਂ ਮਤਲਬ ਜੀ ਇੱਕ ਕੇਸ ਆ ਗਿਆ ਤੁਹਾਨੂੰ, ਕਹਿੰਦਾ ਕਿ ਇਹ ਤਾਂ ਬੰਦਿਆਂ ਦੀ ਬੋਡੀ ਦੇ ਹਿਸਾਬ ਨਾਲ। ਹੁਣ ਤੁਸੀਂ ਟੀਕੇ ਲਾਉਣ ਤੋਂ ਬਾਅਦ ਜਦੋਂ ਬੰਦੇ ਦੀ ਇਮਿਊਨਿਟੀ ਬਣ ਗਈ ਆ, ਜਾਂ ਭਾਰਤ ਦੀਆਂ ਜਿਹੀਆਂ ਅਸੀਂ ਪਹਿਲਾਂ ਹੀ ਖੁਰਾਕ ਹੈ, ਸਾਡੇ ਲੋਕਾਂ ਦਾ ਜੀਵਨ ਪੱਧਰ, ਉਹਦੇ ਹਿਸਾਬ ਨਾਲ 90% ਲੋਕਾਂ ਦੇ ਵਿੱਚ ਉਹ ਤਾਕਤ ਆ ਗਈ ਹੈ ਕਿ ਹੁਣ ਕਰੋਨਾ ਫੈਲਣ ਦਾ ਕੋਈ ਅਸਰ ਨਹੀਂ। ਇਸੇ ਤਰ੍ਹਾਂ ਜੀ ਦੂਸਰੇ ਜਿਹੜੇ ਡਾਕਟਰ ਨੇ ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ। ਉਹ ਦਿੱਲੀ ਦੇ ਸਫਦਰਜੰਗ ਹਸਪਤਾਲ ਦੇ ਮੁਖੀ ਵਿਭਾਗ ਦੇ ਮੁਖੀ ਨੇ ਡਾਕਟਰ ਜੁਗਲ ਕਿਸ਼ੋਰ। ਉਹ ਵੀ ਕਹਿੰਦੇ ਕਿ ਭਾਰਤ ਦੇ ਵਿੱਚ ਕੋਈ ਕਰੋਨਾ ਫੈਲਣ ਦੀ ਹੁਣ ਸੰਭਾਵਨਾ ਨਹੀਂ ਗੀ। ਕੁਝ ਕੇਸ ਜਿਹੜੇ ਵੱਧਦੇ ਨੇ ਕਹਿੰਦੇ ਉਹਦਾ ਹਾਂਜੀ ਕਾਰਨ ਹੈ ਕਿ ਟੈਸਟਿੰਗ ਵਧਾਤੀ, ਕਹਿੰਦੇ ਹੋਰ ਕੁਝ ਨਹੀਂਗਾ। ਜੀ ਤੇ ਕਹਿੰਦੇ ਉਹ ਜਿਹੜੇ ਵਧੇ ਹੋਏ ਕੇਸ ਨੇ, ਜਿਹੜੇ ਜਿਨ੍ਹਾਂ 'ਚ ਕਰੋਨਾ ਨਿਕਲ ਵੀ ਰਿਹਾ, ਉਹ ਹੁਣ ਅਜਿਹੇ ਨੇ ਕਿ ਉਹਨਾਂ ਤੋਂ ਹੋਰਾਂ ਨੂੰ ਲਾਗ ਹੋਣ ਦਾ ਕੋਈ ਖਤਰਾ ਨਹੀਂ ਹੈਗਾ ਇਹਨਾਂ। 1-2 ਦਿਨ ਲਈ ਠੀਕ ਹੈ ਸੁਚੇਤ ਜ਼ਰੂਰ ਠੀਕ ਹੈ ਰਹਿਣ ਦੀ ਲੋੜ ਹੁੰਦੀ ਹੈ, ਥੋੜਾ ਜਿਹਾ ਕਹਿੰਦੇ ਧਿਆਨ ਰੱਖਣ ਦੀ ਲੋੜ ਜ਼ਰੂਰ ਹੈ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਹੁਣ ਉਹ ਪਹਿਲਾਂ ਵਾਲੀਆਂ ਲਹਿਰ ਭਾਰਤ 'ਚ ਦੁਬਾਰਾ ਆ ਜਾਏਗੀ ਜਾਂ ਪਹਿਲਾਂ ਵਾਲੀ ਸਥਿਤੀ 'ਚ ਭਾਰਤ ਦੁਬਾਰਾ ਚੱਲ ਜਾਏਗਾ। ਕਹਿੰਦੇ ਬਿਲਕੁਲ ਇਸ ਖੌਫ 'ਚੋਂ ਨਿਕਲ ਜਾਓ, ਇਹ ਕੋਈ ਮੈਥਮੈਟਿਕਸ ਤਰੀਕਾ ਨਹੀਂਗਾ, ਕੋਈ ਇਹਦਾ ਜੋੜ ਘਟਾ ਨਹੀਂਗਾ। ਸੋ ਹਾਂਜੀ ਇਸ ਲਈ ਕਹਿੰਦੇ ਕਿ ਜਿਹੜਾ ਮੈਡੀਕਲੀ ਇਹਦੀ ਮਤਲਬ ਕਿ ਛਾਣਬੀਣ ਹੈ ਜਾਂ ਮੈਡੀਕਲੀ ਜਿਹੜੀ ਸਮਝ ਹੈ, ਉਹ ਇਸ ਪੂਰੇ ਦੌਰ 'ਚੋਂ ਲੰਘਣ ਤੋਂ ਬਾਅਦ ਜਿੰਨੀ ਅਸੀਂ ਇਹਦੇ ਪਰ ਖੋਜਬੀਨ ਕੀਤੀ ਹੈ, ਉਹਦੇ ਹਵਾਲੇ ਨਾਲ ਇਹ ਹੈ ਕਿ ਚੀਨ ਦੇ ਕਰੋਨਾ ਤੋਂ ਭਾਰਤ ਨੂੰ ਡਰਨ ਦੀ ਲੋੜ ਨਹੀਂ, ਕੋਈ 40 ਦਿਨ ਭਾਰਤ ਲਈ ਖਤਰਾ ਨਹੀਂ ਹੈ। ਤੇ ਹੁਣ ਕਰੋਨਾ ਵਾਇਰਸ ਦੀ ਨਵੀਂ ਲਹਿਰ ਆਉਣ ਦੀ ਕੋਈ ਸੰਭਾਵਨਾ ਨਹੀਂ। ਭਾਰਤ ਆਪਣੇ ਤਰੀਕੇ ਨਾਲ ਜਿਵੇਂ ਅੱਗੇ ਵਧ ਰਿਹਾ ਉਵੇਂ ਅੱਗੇ ਵਧੇ, ਬੇਖੌਫ ਹੋ ਕੇ ਅੱਗੇ ਵਧੇ, ਕਰੋਨਾ ਦਾ ਕੋਈ ਖਤਰਾ ਨਹੀਂ। ਇਹਨਾਂ ਨੇ ਤਾਂ ਇੱਕ ਤਰੀਕੇ ਨਾਲ ਸ਼ਰਮਾ ਜੀ ਡਾਕਟਰਾਂ ਨੇ ਤਾਂ ਧੋ ਕੇ ਹੀ ਰੱਖ ਦਿੱਤਾ, ਨਾਲੇ ਸਿਸਟਮ ਨੂੰ ਤੇ ਨਾਲੇ ਕਰੋਨੇ ਨੂੰ। ਨਹੀਂ ਉਹਦਾ ਤਾਂ ਇਹ ਤਲਬ ਕਰ ਲਈਏ ਜਾਂ ਦਵਾਈਆਂ ਵੇਚਣ ਵਾਲਿਆਂ ਨੂੰ ਫਿਕਰ ਹੋ ਜਾਣਾ ਹੁਣ, ਜਿਨ੍ਹਾਂ ਨੇ ਆਪਣੀਆਂ ਵੈਕਸੀਨਾਂ ਵੇਚਣੀਆਂ। ਸੋ ਜੀ ਜੀ ਚੰਡੀਗੜ੍ਹ 'ਚ ਮਾਲ ਖਤਮ ਹੋ ਗਿਆ ਵੈਕਸੀਨ ਦਾ, ਜਿਹੜਾ ਪਿਛਲੇ 4-5 ਮਹੀਨਿਆਂ ਤੋਂ ਕੋਈ ਪੁੱਛਦਾ ਹੀ ਨਹੀਂ ਸੀ, ਜਿਹਨੂੰ ਜਿਹੜਾ ਲਵਾਉਣ ਹੀ ਨਹੀਂ ਜਾਂਦਾ ਸੀ ਕੋਈ, ਹੁਣ ਉਹ ਖਤਮ ਹੋ ਗਿਆ ਮਾਲ। ਸੋ ਇਸ ਲਈ ਹਾਂਜੀ ਨਵੇਂ ਆਰਡਰ ਬਿਲਕੁਲ ਦਿੱਤੇ ਜਾ ਰਹੇ ਨੇ। ਸੋ ਆਪਾਂ ਪਹਿਲੇ ਦਿਨ ਤੋਂ ਗੱਲ ਕਰਾਂਗੇ ਇਹਦੇ ਪਿੱਛੇ ਕਿਤੇ ਨਾ ਕਿਤੇ ਉਹ ਮਨਸ਼ਾ ਝਲਕਦੀ ਆ ਸਾਫ਼ ਕਿ ਹਾਂ ਭਾਈ ਦਵਾਈਆਂ ਵੇਚਣੀਆਂ, ਜਿਹੜੀ ਵੈਕਸੀਨ ਬਣਾ ਲਈ ਹੁਣ ਉਹ ਲਾਉਣੀ ਵੀ ਤਾਂ ਹੈ ਨਾ। ਸੋ ਇਸ ਲਈ ਇਹ ਪਹਿਲੂ ਵੀ ਝਲਕਦਾ। ਸਿਆਣੇ ਕਹਿੰਦੇ ਡਰ ਦਾ ਇੱਕ ਬਹੁਤ ਤਕੜਾ ਬਿਜ਼ਨਸ ਹੈ। ਡਰ ਇਕੱਲਾ ਹੌਰਰ ਫਿਲਮਾਂ ਦਾ ਹੀ ਬਿਜ਼ਨਸ ਨਹੀਂਗਾ,
ਬਿਲਕੁਲ ਡਰ ਇਸੇ ਦਾ ਹੀ ਬਿਜ਼ਨਸ ਹੈ। ਡਰ ਪੋਲੀਟੀਕਲੀ ਬਹੁਤ ਵਧੀਆ ਬਿਜ਼ਨਸ ਹੈ। ਪ੍ਰਵੀਨ ਜੀ, ਆਪਾਂ ਡਰ ਦਾ ਅਸਰ ਉਹ ਦੌਰ 'ਚ ਦੇਖਿਆ, ਸ਼ਾਇਦ ਤੁਹਾਡੇ ਜੀ ਜੀ ਧਿਆਨ 'ਚ ਵੀ ਹੋਵੇ, ਕਿ ਸੁੱਤੇ ਪਏ ਭਰਾਵਾਂ ਦੀਆਂ ਗੁੱਟਾਂ ਤੋਂ ਰੱਖੜੀਆਂ ਵੱਢ ਦਿੱਤੀਆਂ ਗਈਆਂ ਸੀ ਇੱਕ ਦੌਰ, ਡਰ 'ਚ ਉਹ ਵੀ ਰਿਹਾ, ਹਾਂਜੀ ਹਾਂਜੀ ਹੈ ਨਾ। ਫਿਰ ਇੱਕ ਦੌਰ ਚੱਲਿਆ ਜੀ ਕਿ ਉਹ ਸਟੀਲ ਦਾ ਗਲਾਸ ਦੇਣਾ ਜੀ, ਸੂਟ ਦੇਣਾ ਜੀ, ਜੀ ਪਤਾ ਜੀ ਨਹੀਂ, ਜੀ ਹੈ ਨਾ। ਬਿਲਕੁਲ ਚੱਲਿਆ ਸੋ ਬਿਲਕੁਲ ਇਸ ਲਈ ਇਹ ਡਰ ਦੇ ਖੌਫ ਦੇ ਵਿੱਚੋਂ ਧੰਦਾ ਵੀ ਤਾਂ ਨਿਕਲਦਾ, ਬਿਲਕੁਲ ਨਿਕਲ ਜੀ ਬਿਜ਼ਨਸ ਵੀ ਤਾਂ ਨਿਕਲਦਾ ਨਾ। ਸੋ ਹੂੰ ਇੱਥੇ ਜੀ ਦਾਰੂਏ ਚੜ੍ਹਨੀ ਹੈ ਜੀ, ਉੱਥੇ ਸਮਾਧ ਤੇ ਦਾਰੂਏ ਚੜੀ ਜਾਂਦੀ ਆ, ਉਹ ਕਿਹਦੇ ਨਾਲ, ਉਹਦਾ ਕਿਹਦਾ ਫਾਇਦਾ ਹੁੰਦਾ ਇਹ ਤਾਂ ਪਤਾ ਨਹੀਂ, ਹਾਂ, ਪਰ ਦਾਰੂ ਵਾਲਿਆਂ ਦੀ ਮੌਜ ਲੱਗ ਜਾਂਦੀ ਆ। ਸੋ ਇਹ ਡਰ ਦੇ ਵਿੱਚੋਂ ਹੀ ਚੀਜ਼ਾਂ ਨੇ। ਸੋ ਇਹ ਹੋਰ ਕੀ ਹੈ ਕਿ ਹਾਂ, ਮਤਲਬ ਇਸ ਲਈ ਇਹ ਸਮਝਣ ਦੀ ਲੋੜ ਹੈ ਕਿ ਇਹਦੇ ਪਿੱਛੇ ਇੱਕ ਬਿਜ਼ਨਸ ਕਲਾਸ, ਇੱਕ ਸ਼ਰਾਰਤ, ਇੱਕ ਸਾਜ਼ਿਸ਼ ਵੀ ਕੰਮ ਕਰ ਰਹੀ ਹੁੰਦੀ ਆ, ਔਰ ਉਹੀ ਜੀ ਸਾਜ਼ਿਸ਼ ਹੁਣ ਮੈਨੂੰ ਲੱਗਦਾ ਵਰਲਡ ਲੈਵਲ ਤੇ ਕਰੋਨਾ ਦੇ ਨਾਂ ਤੇ ਕੰਮ ਕਰ ਰਹੀ ਹੈ। ਜੀ ਜੀ ਬਿਲਕੁਲ ਸਹੀ।